ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 5 ਜੂਨ ਪਾਕਿਸਤਾਨ ਦੇ ਵਿੱਚ ਜੁਮੇਰਾਤ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 208। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਗੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਪਹਿਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ, ਉਹ ਬਲਕਿ 4-5 ਜਿਹੜੀਆਂ ਖਬਰਾਂ ਲਾਈਨ 'ਚ ਰੱਖਣੀਆਂ ਨੇ, ਉੱਥੋਂ ਤੁਹਾਨੂੰ ਪਤਾ ਲੱਗੇਗਾ ਵੀ ਮਾਮਲਾ ਕਿਹੜੇ ਪਾਸੇ ਨੂੰ ਤੁਰਿਆ ਜਾ ਰਿਹਾ ਇਸ ਮੁਲਕ ਦਾ। ਪਹਿਲੀ ਖਬਰ ਇਹ ਹੈ ਵੀ ਪਾਕਿਸਤਾਨ ਨੇ ਇੰਨੀ ਤਰੱਕੀ ਕਰ ਲਈ ਹੈ ਵੀ ਜੁਰਮ ਹੋਣ ਤੋਂ ਪਹਿਲਾਂ ਸਾਨੂੰ ਪਤਾ ਲੱਗ ਜਾਂਦਾ ਵੀ ਜੁਰਮ ਕਿੱਥੇ ਹੋਣਾ ਅਤੇ ਕਿੰਨਾ ਹੋਣਾ ਹੈ। ਮਤਲਬ ਅਸੀਂ ਹੁਣ ਜੁਰਮ ਤੋਂ ਪਹਿਲਾਂ ਅੰਦਾਜ਼ੇ ਲਾ ਲਏ ਨੇ ਅਤੇ ਉਹਦੇ ਉੱਤੋਂ ਕਮਾਈ ਕਰਨ ਦਾ ਵੀ ਬੰਦੋਬਸਤ ਪੂਰਾ ਕਰ ਲਿਆ। ਟ੍ਰੈਫਿਕ ਪੁਲਿਸ ਪੰਜਾਬ ਨੇ ਨਵੇਂ ਮਾਲੀ ਸਾਲ 'ਚ ਜੁਰਮਾਨੇ, ਚਾਲਾਨ ਅਤੇ ਡਰਾਈਵਿੰਗ ਲਾਇਸੈਂਸ ਫੀਸ ਦੀ ਮੱਦ ਦੇ ਵਿੱਚ 45 ਅਰਬ ਰੁਪਈਆ ਇਕੱਠਾ ਕਰਨ ਦਾ ਪ੍ਰੋਗਰਾਮ ਬਣਾ ਲਿਆ। ਕਿੰਨਾ? 45 ਅਰਬ ਰੁਪਇਆ ਇਹਨਾਂ ਨੇ ਇਕੱਠਾ ਕਰਨਾ ਹੈ ਅਗਲੇ ਸਾਲ ਜੁਰਮਾਨਿਆਂ ਦੇ ਉੱਤੋਂ ਤੁਹਾਡੇ ਤੋਂ। ਅਤੇ ਤਗੜੇ ਹੋ ਜਾਓ, ਦੜਾ ਦੜ ਤੁਹਾਡੇ ਚਲਾਨ ਹੋਣੇ ਨੇ। ਬਲਕਿ ਇਹ ਤੁਹਾਨੂੰ ਇੱਕ ਵੀਡੀਓ ਵਿਖਾਉਣੇ ਫੈਸਲਾਬਾਦ ਦੇ ਵਿੱਚ, ਉੱਥੇ ਕਿਉਂਕਿ ਜਿਹੜੇ ਜੁਰਮਾਨੇ ਅਤੇ ਚਲਾਨ ਦੇ ਇਹਨਾਂ ਨੂੰ ਟਾਰਗੇਟ ਦਿੱਤੇ ਨੇ 30 ਜੂਨ ਤੱਕ ਪੂਰੇ ਕਰਨੇ ਨੇ। ਉੱਥੇ ਜਿਹੜੇ ਟ੍ਰੈਫਿਕ ਪੁਲਿਸ ਵਾਲੇ ਨੇ ਉਹ ਆਪਣੀ ਜਾਨ 'ਤੇ ਖਿੜ ਗਏ ਨੇ। ਇੰਝ ਲੱਗ ਰਿਹਾ ਵੀ ਜਿਵੇਂ ਕੋਈ, ਮੇਰਾ ਮਤਲਬ ਹੈ ਕਿ ਸਰਕਸ ਚੱਲਣ ਡਈ ਹੈ ਜਾਂ ਪਤਾ ਨਹੀਂ ਕੀ ਹੋਣ ਡਿਆ ਹੈ, ਕੋਈ ਫਿਲਮ ਦਾ ਸੀਨ ਹੈ। ਉਹ ਗੱਡੀਆਂ, ਤੇਜ਼ ਰਫ਼ਤਾਰ ਗੱਡੀਆਂ ਦੇ ਸਾਹਮਣੇ ਆ ਰਹੇ ਨੇ ਉਹਨਾਂ ਨੂੰ ਡੱਕਣ ਵਾਸਤੇ ਕਿ ਕਿਸੇ ਤਰੀਕੇ ਨਾਲ ਡੱਕ ਕੇ ਇਹਨਾਂ ਦਾ ਚਲਾਨ ਕਰ ਛੱਡੀਏ। ਵਜ੍ਹਾ ਕੀ ਹੈ? ਵਜ੍ਹਾ ਇਹ ਹੈ ਕਿ ਉਹਨਾਂ ਦੇ ਅਫਸਰਾਨ ਨੇ ਉਹਨਾਂ ਨੂੰ ਟਾਰਗੇਟ ਦਿੱਤਾ ਹੋਇਆ ਕਿ ਬਈ ਤੁਸੀਂ ਇੰਨੇ ਚਲਾਨ ਜ਼ਰੂਰ ਕਰਨੇ ਨੇ, ਜੋ ਮਰਜ਼ੀ ਹੋ ਜਾਏ। ਹੁਣ ਜਦੋਂ ਇਹਨਾਂ ਮਿੱਥ ਲਿਆ ਵੀ ਇਹਨਾਂ ਲੋਕਾਂ ਦੇ ਇੰਨੇ ਚਲਾਨ ਜ਼ਰੂਰ ਕਰਨੇ ਨੇ, ਮਤਲਬ 45 ਅਰਬ ਦਾ ਜਦੋਂ ਵਾਅਦਾ ਕਰ ਲਿਆ ਹੈ ਵੀ ਅਸੀਂ ਉੱਥੋਂ ਕਮਾਉਣਾ ਹੈ ਜਾਂ ਪਲਾਨ ਕਰ ਲਿਆ, ਤਹਈਆ ਕਰ ਲਿਆ, ਅਤੇ ਹੁਣ ਤੁਸੀਂ ਗਲਤੀ ਕਰੋਗੇ ਜਾਂ ਨਹੀਂ ਕਰੋਗੇ, ਉਹ ਤਾਂ ਚਲਾਨ ਕਰਨਗੇ। ਦੁਨੀਆ ਦਾ ਅਨੋਖਾ ਮੁਲਕ ਹੈ ਜਿੱਥੇ ਉਹਨਾਂ ਨੂੰ ਪਹਿਲਾਂ ਹੀ ਪਤਾ ਹੈ ਵੀ ਜੁਰਮ ਕਿੰਨਾ ਹੋਣਾ ਹੈ। ਉਹਨਾਂ ਆਪਣਾ, ਮੇਰਾ ਮਤਲਬ ਫੀਤਾ ਕੱਢ ਲਿਆ ਉਹਨਾਂ ਆਪਣਾ ਹੀ, ਕਿ ਜਨਾਬ ਇਹ ਤੁਹਾਡੇ ਕੋਲੋਂ ਅਸੀਂ ਇੰਨੇ ਪੈਸੇ ਪੂਰੇ ਕਰਨੇ ਨੇ, ਤੁਸੀਂ ਗਲਤੀਆਂ ਕਰੋ ਜਾਂ ਨਾ ਕਰੋ, ਅਸੀਂ 45 ਅਰਬ ਦਾ ਆਪਣਾ ਜਿਹੜਾ ਨੁਸਖਾ ਬਣਾ ਕੇ ਤਿਆਰ ਕਰ ਲਿਆ ਤੁਹਾਡੇ ਲਈ। ਅੱਗੇ ਚੱਲਨੇ। ਇਹ ਦੂਜੀ ਖਬਰ ਵੇਖੋ। ਦਾਰੁਲ ਹਕੂਮਤ ਮੁਜ਼ੱਫਰਾਬਾਦ, ਜਿੱਥੇ ਅੱਜ ਕੱਲ੍ਹ ਕਸ਼ਮੀਰ 'ਚ ਜੋ ਕੁਝ ਹੋ ਰਿਹਾ ਉਹ ਤੁਹਾਨੂੰ ਪਤਾ ਹੀ ਹੈ। ਉੱਥੋਂ ਦੀ ਵੀਡੀਓ ਹੈ ਇੱਕ AC ਦੀ ਗੱਡੀ ਦੇ ਵਿੱਚ ਹਵਾ ਪੂਰੀ ਨਾ ਭਰਨ 'ਤੇ ਜੁਰਮ ਕਿੱਡਾ ਹੈ, ਸ਼ਹਿਰੀ ਦਾ ਜੁਰਮ ਕਿੱਡਾ ਕੁ ਹੈ ਵੀ ਉਹਨੇ ਅਸਿਸਟੈਂਟ ਕਮਿਸ਼ਨਰ ਸਾਹਿਬ ਦੀ ਗੱਡੀ 'ਚ ਕਿਤੇ ਹਵਾ ਭਰੀ ਹੋਏਗੀ, 1-2 ਪੌਂਡ ਅੱਗੇ ਪਿੱਛੇ ਰਹਿ ਗਈ ਹੋਏਗੀ, ਹਵਾ ਪੂਰੀ ਨਾ ਭਰ ਸਕਿਆ। ਉਹਦੇ 'ਤੇ ਗੁੱਸਾ ਇੰਨਾ ਆਇਆ, ਜੁਰਮ ਇੰਨਾ ਹੈ ਕਿ ਉਸ ਦਿਹਾੜੀਦਾਰ ਮਜ਼ਦੂਰ ਨੂੰ ਚੁੱਕ ਕੇ ਗੱਡੀ 'ਚ ਸੁੱਟ ਰਹੇ ਨੇ। ਬਈ ਗੱਲ ਤਾਂ ਹੈ, ਐਡੇ ਵੱਡੇ ਸਾਹਿਬ, ਅਸਿਸਟੈਂਟ ਕਮਿਸ਼ਨਰ ਸਾਹਿਬ, ਭਾਵੇਂ ਉਹ ਅਜੇ ਆਂਡੇ 'ਚੋਂ ਨਿਕਲੇ ਨੇ, ਮਤਲਬ ਭਾਵੇਂ ਉਹ ਗ੍ਰੇਡ 17 'ਚ ਹੀ ਅਜੇ ਆਏ ਨੇ, ਲੇਕਿਨ ਐਡਾ ਵੱਡਾ ਜੁਰਮ ਅਤੇ ਫਿਰ ਉਹਨਾਂ ਨੂੰ ਗੱਡੀ 'ਚ ਸੁੱਟਣਾ ਤਾਂ ਬਣਦਾ ਸੀ। ਇਹ ਸੂਰਤ ਹਾਲ ਜੇ ਉੱਥੇ ਹਰ ਬੰਦਾ ਜਿਹੜਾ ਹੈ ਉਹ ਆਪਣੇ ਆਪ ਨੂੰ ਫੀਲਡ ਮਾਰਸ਼ਲ ਹੀ ਸਮਝਦਾ ਹੈ। ਅੱਗੇ ਤੁਰੋ ਜੀ, ਅਗਲੀ ਖਬਰ ਲੈ ਲਓ। ਰੇਲਵੇ ਪੁਲਿਸ ਨੇ ਚਲਦੀ ਗੱਡੀ ਦੇ ਵਿੱਚ, ਚਲਦੀ ਟ੍ਰੇਨ ਦੇ ਵਿੱਚ ਤਾਂਬੇ ਦੀ ਤਾਰ ਚੋਰੀ ਕਰਨ ਵਾਲੇ ਮੁਲਜ਼ਮ ਨੂੰ ਰੰਗੇ ਹੱਥੋਂ ਫੜ ਲਿਆ। ਅੱਛਾ, ਮੈਂ ਸੋਚਿਆ ਵੀ ਕੋਈ, ਤੁਹਾਨੂੰ ਪਤਾ ਨਾ ਉਹ ਜਿਹੜੀ ਮਾਲ ਗੱਡੀ ਜਿਹਨੂੰ ਕਹਿੰਦੇ ਨੇ, ਜਿਹਦੇ 'ਤੇ ਤੁਹਾਨੂੰ ਪਤਾ ਹੈ ਕਿ ਮਾਲ ਬਰਦਾਰ ਗੱਡੀ ਹੁੰਦੀ, ਜਿੱਤੇ ਮੇਰਾ ਮਤਲਬ ਹੈ ਸਾਰਾ ਸਮਾਨ ਵਗੈਰਾ ਜਾਂਦਾ, ਇੱਕ ਪੈਸੇਂਜਰ ਹੁੰਦੀ, ਇੱਕ ਮਾਲ ਬਰਦਾਰ ਹੁੰਦੀ। ਮੈਂ ਸੋਚਿਆ ਕੋਈ ਮਾਲ ਬਰਦਾਰ ਗੱਡੀ ਹੋਏਗੀ ਜਿਹਦੇ ਉੱਤੇ ਕੋਈ ਲੰਬੀਆਂ ਚੌੜੀਆਂ ਤਾਂਬੇ ਦੀਆਂ ਤਾਰਾਂ ਜਾ ਰਹੀਆਂ ਹੋਣੀਆਂ ਅਤੇ ਉਹਨਾਂ ਚੁੱਕ ਕੇ ਉੱਤੋਂ ਥੱਲੇ ਸੁੱਟੀਆਂ ਹੋਣੀਆਂ ਨੇ, ਜਾਂ ਕਿਸੇ ਵੀ ਤਰੀਕੇ ਨਾਲ ਚੋਰੀ ਕੀਤੀਆਂ ਹੋਣਗੀਆਂ। ਉਹ ਪਤਾ ਹੀ ਲੱਗਾ, ਪੂਰੀ ਖਬਰ ਸੁਣਨਾ। ARY ਨਿਊਜ਼ ਦੇ ਮੁਤਾਬਕ ਲਾਹੌਰ ਪੁਲਿਸ ਸਟੇਸ਼ਨ ਨੇ ਚਲਦੀ ਟ੍ਰੇਨ 'ਚੋਂ ਤਾਂਬੇ ਦੇ ਤਾਰ ਚੋਰੀ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਮਸਰੂਕਾ ਤਾਰ ਅਤੇ ਵਾਰਦਾਤ 'ਚ ਇਸਤੇਮਾਲ ਹੋਣ ਵਾਲੇ ਆਲੇ ਬਰਾਮਦ ਕਰ ਲਏ। ਗ੍ਰਿਫਤਾਰ ਮੁਲਜ਼ਮ ਨੇ ਕਰਾਚੀ ਐਕਸਪ੍ਰੈਸ ਦੀ ਬੋਗੀ ਨੰਬਰ 12860 ਦੀ ਕੀਮਤੀ ਇਲੈਕਟ੍ਰਿਕ ਕਾਪਰ ਵਾਇਰ ਚੋਰੀ ਕੀਤੀ ਹੈ। ਪੁਲਿਸ ਦੇ ਮੁਤਾਬਕ ਮੁਲਜ਼ਮ ਨੇ ਬੋਗੀ ਦੇ ਵਾਸ਼ਰੂਮ ਦੇ ਅਕਬ ਦੇ ਵਿੱਚ ਛੁਪ ਕੇ ਇਲੈਕਟ੍ਰਿਕ ਤਾਰ ਜਿਹੜੀ ਹੈ ਉਹ ਕੱਟੀ ਅਤੇ ਸ਼ਲਵਾਰ ਦੇ ਵਿੱਚ ਲੁਕਾ ਲਈ। ਹੁਣ ਇਹ ਸੋਚ ਲਓ ਵੀ ਕਿੱਡੀ ਕੁ ਤਾਰ ਹੋਏਗੀ ਜਿਹੜੀ ਉਹਨੇ ਸ਼ਲਵਾਰ ਦੇ ਵਿੱਚ ਲੁਕਾ ਲਈ। ਜ਼ਰਾ, ਮੈਂ ਇਹ ਨਹੀਂ ਆਂਦਾ ਵੀ ਉਹਨੇ ਚੰਗਾ ਕੰਮ ਕੀਤਾ, ਬਿਲਕੁਲ ਫੜੋ, ਲੇਕਿਨ ਜਿਸ ਤਰ੍ਹਾਂ ਖਬਰ ਚਲਾਈ ਜਾ ਰਹੀ ਹੈ ਤਾਂ ਇੰਝ ਲੱਗਾ ਵੀ ਜਿਵੇਂ ਪਤਾ ਨਹੀਂ ਕਿੱਡੇ ਕੁ ਟਰੱਕ ਜਿਹੜੇ ਨੇ ਉਹ ਤਾਰ ਦੇ ਲੁੱਟ ਲਏ। ਉਹ ਆਂਦੇ ਨੇ ਕਿ ਉਹਨੇ ਉੱਥੋਂ ਤਾਰ ਕੱਟੀ ਹੈ ਅਤੇ ਉਹ ਆਪਣੀ ਸ਼ਲਵਾਰ ਦੇ ਵਿੱਚ ਉਹਨੇ ਲੁਕਾ ਲਈ ਹੈ। ਇਹ ਹੁਣ ਮੈਨੂੰ ਦੱਸੋ ਵੀ ਕਿੰਨੀ ਕੁ ਤਾਰ ਹੋਏਗੀ ਜਿਹੜੀ ਉਹਨੇ ਸ਼ਲਵਾਰ 'ਚ ਲੁਕਾ ਲਈ ਹੈ, ਇਹ ਤਾਂ ਤੁਸੀਂ ਸੋਚ ਕੇ ਮੈਨੂੰ ਦੱਸਣਾ। ਬਹਰਹਾਲ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਔਰ ਮੁਲਜ਼ਮ ਦੇ ਖਿਲਾਫ ਜਨਾਬ ਮੁਕੱਦਮਾ ਵੀ ਦਰਜ ਕਰ ਦਿੱਤਾ। ਮਜ਼ੀਦ ਤਫਤੀਸ਼ ਵੀ ਹੋਣੀ ਹੈ, ਇੱਥੇ ਨਹੀਂ ਕੰਮ ਮੁੱਕਣਾ। ਉਹਦੀ ਸ਼ਲਵਾਰ 'ਚੋਂ ਤਾਰ ਕੱਢ ਲਈ ਹੈ ਨਾ, ਉਹਦੀ ਹੁਣ ਮਜ਼ੀਦ ਤਫਤੀਸ਼ ਵੀ ਹੋਣੀ ਹੈ। ਮਜ਼ੀਦ ਤਫਤੀਸ਼ ਇਹ ਕਰਨਗੇ ਵੀ ਇਹਨੇ ਸ਼ਲਵਾਰ ਪਾਈ ਕਿਉਂ ਸੀ, ਇਹ ਕਰਨਗੇ। ਲੇਕਿਨ ਅੱਗੋਂ ਜਾਨ ਸ਼ੇਰ ਸਾਹਿਬ ਦੀ ਅੱਗੋਂ ਇੱਥੇ ਕਮੈਂਟਰੀ ਔਰ ਖਬਰਾਂ ਸੁਣੋ। ਉਹ ਕਹਿੰਦੇ ਨੇ ਕਿ ਖਾਨੇਵਾਲ ਸਟੇਸ਼ਨ 'ਤੇ ਟ੍ਰੇਨ ਤੋਂ ਤਾਰ ਚੋਰੀ ਕਰਨ ਵਾਲੇ ਦਾ ਇਬਰਤਨਾਕ ਉਹਨਾਂ ਨੇ ਉਹਦਾ ਅੰਜਾਮ ਬਣਾਇਆ ਹੈ।
ਵਾਸਾ ਮੁਲਤਾਨ 'ਚ 46 ਕਰੋੜ ਦੇ ਬੋਗਸ ਬਿੱਲ ਆਏ ਨੇ। PHA ਬਿੱਲ ਬੋਰਡਸ ਦੇ ਵਿੱਚ ਕਰੋੜਾਂ ਰੁਪਈਆਂ ਦੀ ਜਿਹੜੀ ਕਰਪਸ਼ਨ ਹੈ। ਸ਼ਜਰਕਾਰੀ ਮੁਹਿੰਮ ਦੇ ਨਾਂ 'ਤੇ ਕਰੋੜਾਂ ਰੁਪਈਏ ਹੜਪ ਕਰ ਗਏ ਨੇ। ਤਰੱਕੀਆਤੀ ਮਨਸੂਬਿਆਂ 'ਤੇ ਕਰੋੜਾਂ ਰੁਪਈਆਂ ਦੀ ਕਰਪਸ਼ਨ ਹੋਈ ਹੈ। ਕਸਟਮ ਦੀ ਨਿਲਾਮੀ ਤੁਹਾਡੇ ਸਾਹਮਣੇ ਵੀ ਉੱਥੇ ਅੱਗ ਲਾ ਦਿੰਦੇ ਨੇ ਉਸ ਪੂਰੇ ਜ਼ਖੀਰੇ ਨੂੰ ਹੀ। ਸੁਥਰਾ ਪੰਜਾਬ ਕਰੋੜਾਂ ਅਰਬਾਂ ਰੁਪਏ, ਕਰੋੜਾਂ ਨਹੀਂ ਅਰਬਾਂ ਰੁਪਈਆਂ ਦੇ ਸੁਥਰਾ ਪੰਜਾਬ ਦੇ ਸਕੈਂਡਲ ਆ ਚੁੱਕੇ ਨੇ। ਰਜਿਸਟਰੀ ਬ੍ਰਾਂਚ ਅਰਬਾਂ ਰੁਪਈਏ ਦੀ ਕਰਪਸ਼ਨ ਹੋ ਚੁੱਕੀ ਹੈ। ਕੋਈ ਇੱਕ ਵੀ ਨਹੀਂ ਫੜਿਆ ਗਿਆ। ਕਿਸੇ ਇੱਕ ਦੀ ਨੌਕਰੀ ਵੀ ਜਿਹੜੀ ਹੈ ਉਹ ਉਹਨੂੰ ਫਾਰਗ ਨਹੀਂ ਕੀਤਾ। ਕਿਸੇ ਇੱਕ ਦੇ ਉੱਤੇ ਵੀ ਇਨਕੁਆਇਰੀ ਕਾਇਮ ਕਰਨ ਦੀ ਜ਼ਰੂਰਤ ਨਹੀਂ ਹੋਈ। ਹਾਂ, ਇਹ ਜਿਹਨੇ ਸੁੱਥਣ ਦੇ ਵਿੱਚ ਮਤਲਬ ਸ਼ਲਵਾਰ 'ਚ ਤਾਰ ਲੁਕਾਈ ਸੀ ਉਹ ਫੜਿਆ ਗਿਆ। ਇੱਕ ਉਹ ਫੜਿਆ ਗਿਆ ਜੇ, ਅਤੇ ਇੱਕ ਜਿਹਨੇ ਹਵਾ ਘੱਟ ਭਰੀ ਸੀ ਉਹ ਫੜਿਆ ਗਿਆ ਜੇ। ਇਹ ਵੇਖ ਲਓ ਜਿਹੜੇ ਦੋ ਬੰਦੇ ਫੜੇ ਗਏ ਨੇ, ਇੱਥੋਂ ਤੁਸੀਂ ਆਪ ਹਿਸਾਬ ਲਾ ਲਓ ਕਿ ਇੱਕ ਉਹ ਫੜਿਆ ਗਿਆ ਜਿਹਨੇ ਟਾਇਰ ਦੇ ਵਿੱਚ ਹਵਾ ਘੱਟ ਭਰੀ ਸੀ, ਅਤੇ ਇੱਕ ਉਹ ਫੜਿਆ ਗਿਆ ਜਿਹਨੇ ਸ਼ਲਵਾਰ ਦੇ ਵਿੱਚ ਤਾਂਬੇ ਦੀ ਤਾਰ ਲੁਕਾਈ ਸੀ। ਅਤੇ ਤੀਸਰਾ ਤੁਸੀਂ ਤਿਆਰ ਹੋ ਜਾਓ ਸਾਰੇ, ਜਿਹਨਾਂ ਹੈਲਮਟ ਨਹੀਂ ਪਾਉਣਾ, ਦੂਜੇ ਕੰਮ ਨਹੀਂ। 45 ਅਰਬ ਰੁਪਈਏ ਦੇ ਤੁਹਾਡੇ 'ਤੇ ਜੁਰਮਾਨੇ ਹੋਣੇ ਨੇ। ਤਗੜੇ ਹੋ ਜਾਓ। ਮਤਲਬ ਇੱਥੇ ਜਿਹੜਾ ਤਗੜਾ ਹੈ ਉਹਦਾ 27ਵੀਂ 100 ਹੈ, ਅਤੇ ਜਿਹੜਾ ਮਾੜਾ ਹੈ ਉਹਨੂੰ ਗੋਡਾ ਫੇਰਦੇ ਨੇ ਜਿੱਥੇ ਉਹ ਕਾਬੂ ਆਉਂਦਾ ਹੈ। ਅੱਗੇ ਚੱਲਨੇ ਜੀ। ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਗ੍ਰੇਡ 22 ਦੀ ਅਫਸਰ ਆਇਸ਼ਾ ਹੁਮੈਰਾ ਚੌਧਰੀ, ਨਾਲ ਚੌਧਰੀ ਵੀ ਹੈ, ਆਇਸ਼ਾ ਹੁਮੈਰਾ ਚੌਧਰੀ ਸਾਹਿਬ ਦੀ ਕਬਲ ਅਜ਼ ਵਕਤ ਰਿਟਾਇਰਮੈਂਟ ਦੀ ਦਰਖਾਸਤ ਮਨਜ਼ੂਰ ਕਰਦੇ ਹੋਏ ਇਹਨਾਂ ਨੂੰ ਮੈਂਬਰ FPSC 3 ਸਾਲਾਂ ਵਾਸਤੇ ਤਾਇਨਾਤ ਕਰ ਦਿੱਤਾ। ਖਬਰ ਪਹਿਲਾਂ ਵੀ ਤੁਸੀਂ ਸੁਣੀ ਹੈ। ਇਹ ਐਹਸਨ ਇਕਬਾਲ ਸਾਹਿਬ ਦੀ ਹਮਸ਼ੀਰਾ ਨੇ, ਅਤੇ ਇਹ ਰਿਟਾਇਰ ਹੋ ਰਹੇ ਸਨ 3-4 ਮਹੀਨੇ ਬਾਅਦ। ਪਹਿਲਾਂ ਉਹਨਾਂ ਨੂੰ ਕਬਲ ਅਜ਼ ਵਕਤ ਰਿਟਾਇਰ ਕਰਕੇ ਅਤੇ ਅੱਗੋਂ ਉਹਨਾਂ ਨੇ 3-4 ਸਾਲ ਦੀ ਨਵੀਂ ਅਪੁਆਇੰਟਮੈਂਟ ਦੇ ਦਿੱਤੀ, ਮਤਲਬ ਇੱਕ ਕਿਸਮ ਦੀ ਐਕਸਟੈਂਸ਼ਨ ਦੇ ਦਿੱਤੀ ਹੈ। ਅਤੇ ਐਕਸਟੈਂਸ਼ਨ ਇਕੱਲੀ ਸਾਡੇ ਜਰਨੈਲ ਥੋੜ੍ਹੀ ਮੰਗਦੇ ਨੇ, ਸਾਡੇ ਬਿਊਰੋਕਰੇਟ ਵੀ ਮੰਗਦੇ ਨੇ। ਅਤੇ ਫਿਰ ਐਹਸਨ ਇਕਬਾਲ ਸਾਹਿਬ ਦੀ ਭੈਣ ਹੋਣ 'ਤੇ ਉਹ ਤਾਂ ਮੇਰਾ ਮਤਲਬ ਨਸਲ ਪਾਕਿਸਤਾਨ 'ਤੇ ਮੁਸਲਤ ਨੇ ਸਾਰੇ, ਅਤੇ ਇਹ ਮੇਰਾ ਮਤਲਬ ਕਿਉਂ ਕੰਮ ਪਿੱਛੇ ਰਹਿ ਜਾਏ। ਉਹਨਾਂ ਨੇ ਕਿਹਾ ਵੀ ਜਿੱਥੇ ਸਾਰਿਆਂ ਨੇ ਕੰਮ ਪਾਇਆ ਅਸੀਂ ਕਿਉਂ ਨਾ ਕੰਮ ਪਾਈਏ। ਉਹਨਾਂ ਦੀ ਹੁਣ ਜਿਹੜੀ ਭੈਣ ਨੇ ਉਹਨਾਂ ਨੇ ਵੀ ਆਪਣੀਆਂ ਜਿਹੜੀਆਂ ਰੋਟੀਆਂ ਨੇ ਉਹ ਸੇਕ ਲਈਆਂ ਨੇ ਇਸ ਹਕੂਮਤ ਦੇ ਇਸ ਪੂਰੇ ਸਿਸਟਮ 'ਚ ਅਗਲੇ 3-4 ਸਾਲਾਂ ਵਾਸਤੇ। ਅੱਗੇ ਚੱਲਨੇ ਜੀ। ਤਨਖਾਹ 39,000 ਹੈ। ਸੁਪਰਵਾਈਜ਼ਰ ਪਹਿਲੇ 15 ਦਿੰਦਾ ਸੀ ਅਤੇ ਹੁਣ ਰੌਲਾ ਠੌਲਾ ਪਾਉਣ ਦੀ ਵਜ੍ਹਾ ਤੋਂ 27,000 ਦਿੰਦਾ। ਸ਼ਿਕਾਇਤ ਕੀਤੀ ਹੈ ਅਤੇ ਯੂਨੀਫਾਰਮ ਉਤਾਰਨ ਤੋਂ, ਨੌਕਰੀ ਤੋਂ ਕੱਢਣ ਦੀਆਂ ਧਮਕੀਆਂ ਦਿੰਦੇ ਨੇ ਕਿ ਸ਼ਿਕਾਇਤ ਕੀਤੀ ਤੋਂ ਕਹਿੰਦੇ ਨੇ ਤੁਹਾਡਾ ਯੂਨੀਫਾਰਮ ਤੁਹਾਡੇ ਕੋਲ ਖੋਲਾਂਗੇ ਅਤੇ ਤੁਹਾਨੂੰ ਨੌਕਰੀ ਤੋਂ ਕੱਢ ਦਿਆਂਗੇ। ਇਹ ਸੁਥਰਾ ਪੰਜਾਬ ਦੇ ਵਰਕਰ ਵਿਚਾਰੇ ਰੋ ਪਿੱਟ ਰਹੇ ਨੇ। ਚੇਤੇ ਕਰਨਾ ਹੈ ਕਿ ਸੁਥਰਾ ਪੰਜਾਬ ਦੇ ਜਿਹੜੇ ਵਰਕਰਸ ਨੇ ਉਹਨਾਂ ਨੂੰ ਇਹਨਾਂ ਨੇ ਤਨਖਾਹ ਵੀ ਨਹੀਂ ਦਿੱਤੀ ਹੋਈ। ਜੇ ਦੁਰਸਤ ਸੁਣ ਰਹੇ ਹੋ ਤੁਸੀਂ, ਉਹਨਾਂ ਨੂੰ ਵਿਚਾਰਿਆਂ ਨੂੰ ਇਹ ਤਨਖਾਹ ਵੀ ਪੂਰੀ ਨਹੀਂ ਦਿੰਦੇ। 3-3 ਮਹੀਨੇ ਤਨਖਾਹ ਨਹੀਂ ਦਿੰਦੇ। ਫਿਰ ਈਦ ਦੇ ਉੱਤੇ ਉਹਨਾਂ ਨਾਲ 10,000 ਬੋਨਸ ਦਾ ਵਾਅਦਾ ਕੀਤਾ ਸੀ, ਕੰਮ ਕਰਵਾ ਲਿਆ, ਲੇਕਿਨ ਉਹ ਬੋਨਸ ਵੀ ਉਹਨਾਂ ਨੂੰ ਨਹੀਂ ਦਿੱਤਾ। ਬਹਰਹਾਲ ਇਹ ਤਾਂ ਸੂਰਤ ਹਾਲ ਜਿਹੜੀ ਇਸ ਵੇਲੇ ਬਦਕਿਸਮਤੀ ਹਰ ਪਾਸੇ ਚੱਲ ਰਹੀ ਹੈ। ਅਗਲੀ ਖਬਰ ਲੈ ਲਓ। ਅਗਲੀ ਖਬਰ ਇਹ ਹੈ ਕਿ ਈਰਾਨ ਦੇ ਕੋਲ ਪੈਟਰੋਲ ਚੰਗੀ ਨਸਲ ਦਾ ਨਹੀਂ, ਇਹ ਇੱਕ ਨੂਨ ਲੀਗੀ ਪਟਵਾਰੀ ਕਹਿੰਦਾ ਹੈ। ਇਹਨਾਂ ਦੀਆਂ ਸਿਆਸੀ ਨਸਲਾਂ ਠੀਕ ਨੇ ਪਰ ਈਰਾਨ ਦਾ ਪੈਟਰੋਲ ਚੰਗੀ ਨਸਲ ਦਾ ਨਹੀਂ। ਨਾ ਲੈਣ ਵਾਲੀਆਂ ਗੱਲਾਂ ਨੇ ਨਾ ਅੱਗੋਂ ਵੀ। ਉਹਨਾਂ ਨੇ ਕਿਹਾ ਵੀ ਈਰਾਨ ਦੇ ਕੋਲ ਚੰਗੀ ਨਸਲ ਦਾ ਪੈਟਰੋਲ ਨਹੀਂ, ਲੇਕਿਨ ਖਬਰ ਅੰਦਰੋਂ ਇਹ ਆ ਰਹੀ ਹੈ ਵੀ ਈਰਾਨ ਦੇ ਕੋਲੋਂ ਵੀ $200 ਮਿਲੀਅਨ ਦਾ ਉਧਾਰ ਤੇਲ ਅਸੀਂ ਮੰਗ ਰਹੇ ਹਾਂ ਵੀ ਸਾਨੂੰ ਦੇ ਦਿਓ। ਸਾਡਾ ਤਾਂ ਉਹੀ ਹਾਲ ਹੈ, ਹਰ ਵੇਲੇ ਹਰ ਕਿਸੇ ਕੋਲੋਂ ਹਰ ਸ਼ੈ ਮੰਗਣੀ ਹੈ। ਕੀ ਹਰ ਵੇਲੇ ਹਰ ਕਿਸੇ ਕੋਲੋਂ ਹਰ ਸ਼ੈ ਮੰਗਣੀ ਹੈ, ਅਤੇ ਮਤਲਬ ਕੋਈ ਬੰਦਾ ਖਾਲੀ ਹੱਥ ਨਾ ਜਾਵੇ। ਹੁਣ ਈਰਾਨ ਵਿਚਾਰਾ ਜਿਹੜਾ ਸਾਡੇ ਕਾਬੂ ਆਇਆ ਹੈ, ਅਸੀਂ ਤੁਰੇ ਜਾਂਦੇ ਹਾਂ, ਆਉਂਦੇ ਹਾਂ ਵੀ ਚਲੋ ਇਹਨਾਂ ਦੀ ਹੋਰ ਕੋਈ ਨਹੀਂ, ਲੰਗੋਟ ਹੀ ਇਹਨਾਂ ਦਾ ਖਿੱਚ ਲਓ। ਉਹਨਾਂ ਕੋਲੋਂ ਵੀ 200 ਮਿਲੀਅਨ ਦਾ ਅਸੀਂ ਉਧਾਰ ਤੇਲ ਜਿਹੜਾ ਉਹ ਚੁੱਕਣ ਨੂੰ ਤਿਆਰ ਹੈ। ਅੱਗੋਂ ਬਾਜੀ ਮਰੀਮ ਨੇ ਕੀ ਕਿਹਾ ਉਹਨਾਂ ਦੀ ਸੁਣ ਲਓ। ਉਹ ਕਹਿੰਦੇ ਨੇ ਕਿ ਬਹੁਤ ਲੋਕ ਜਿਹੜੇ ਹੁੰਦੇ ਨੇ ਉਹਨਾਂ ਨੂੰ ਬਾਹਰ ਜਾ ਕੇ ਕੰਮ ਕਰਨ ਦਾ ਸ਼ੌਕ ਹੁੰਦਾ ਹੈ। ਜ਼ਾਹਿਰ ਹੈ ਤੁਸੀਂ 2-2 ਜੌਬ ਕਰਕੇ 60,000 ਤੋਂ ਜ਼ਿਆਦਾ ਇੱਥੇ ਤੁਸੀਂ ਨਹੀਂ ਕਮਾ ਸਕਦੇ। ਬਾਹਰ ਤੁਹਾਨੂੰ ਰੋਜ਼ਗਾਰ ਦੇ ਮੌਕੇ ਮਿਲਦੇ ਨੇ। ਇਹ ਮਰੀਮ ਸਫਦਰ ਸਾਹਿਬਾ ਨੇ, ਇਹ ਉਹਨਾਂ ਦਾ ਬਿਆਨ ਹੈ। ਮਤਲਬ ਚੀਫ ਮਿਨਿਸਟਰ ਸਾਹਿਬਾ ਆਪਣੇ ਮੂੰਹੋਂ ਕਹਿ ਰਹੇ ਨੇ ਕਿ ਇੱਥੇ ਤੁਹਾਨੂੰ ਰੋਜ਼ਗਾਰ ਦੇ ਮੌਕੇ ਨਹੀਂ, ਅਤੇ ਬਾਹਰ ਜਾਓ 2-2 ਨੌਕਰੀਆਂ ਕਰਕੇ ਪੈਸੇ ਕਮਾਓ। ਅੱਗੋਂ ਸੁਣੋ, ਉਹ ਕਹਿੰਦੇ ਨੇ ਕਿ ਜਿਹੜੇ ਬਾਹਰ ਜਾਂਦੇ ਨੇ ਨਾ ਲੋਕ, ਉੱਥੇ ਉਹ 2-2 ਨੌਕਰੀਆਂ ਕਰਕੇ ਪੈਸੇ ਕਮਾਉਂਦੇ ਨੇ ਅਤੇ ਉਹ ਬੜੇ ਖੁਸ਼ਹਾਲ ਹੋ ਜਾਂਦੇ ਨੇ। ਇੱਥੇ ਤਾਂ ਨੌਕਰੀ ਲੱਭਦੀ ਨਹੀਂ ਵੀ ਨੌਕਰੀਆਂ ਕਿਹਨੇ ਪੈਦਾ ਕਰਨੀਆਂ ਨੇ। ਦੂਜੇ ਪਾਸੇ ਅਬਸਾਰ ਆਲਮ ਜਿਹੜਾ ਇਹਨਾਂ ਦਾ ਹੀ ਘਰ ਦਾ ਬੰਦਾ ਹੈ, ਅਬਸਾਰ ਆਲਮ ਸਾਹਿਬ ਨਵਾਜ਼ ਸ਼ਰੀਫ ਸਾਹਿਬ ਦਾ, ਤੁਸੀਂ ਇਹੀ ਕਹੋ ਕਿ ਮੂੰਹ ਬੋਲਿਆ ਸਾਫ ਹੀ ਪੁੱਤਰ ਹੈ। ਉਹ ਆਉਂਦੇ ਨੇ ਕਿ ਜਿਹੜੇ ਬਾਹਰ ਲੋਕ ਨੇ ਕਸ਼ਮੀਰੀਆਂ ਦਾ ਨਾਂ ਲੈ ਕੇ ਆਉਂਦੇ ਨੇ, ਓਵਰਸੀਜ਼ ਪਾਕਿਸਤਾਨੀਆਂ ਨੂੰ ਆਉਂਦੇ ਨੇ ਵੀ ਇਹ ਗੰਦੇ ਨੇ, ਗਲੀਜ਼ ਨੇ, ਉੱਤੇ ਵਿਆਹ ਕਰਦੇ ਨੇ, ਝੂਠੀਆਂ ਤਲਾਕਾਂ ਦਿੰਦੇ ਨੇ, ਭੈਣਾਂ ਨਾਲ ਵਿਆਹ ਕਰ ਲੈਂਦੇ ਨੇ, ਭਾਬੀਆਂ ਨਾਲ ਵਿਆਹ ਕਰ ਲੈਂਦੇ ਨੇ। ਪਤਾ ਨਹੀਂ ਕਿਹੜੀ ਬਕਵਾਸ ਅਬਸਾਰ ਆਲਮ ਸਾਹਿਬ ਓਵਰਸੀਜ਼ ਪਾਕਿਸਤਾਨੀਆਂ ਦੇ ਖਿਲਾਫ ਕਰ ਰਹੇ ਨੇ ਅਨਫੋਰਚੂਨੇਟਲੀ। ਮਰੀਮ ਸਾਹਿਬਾ ਆਉਂਦੇ ਨੇ ਬਾਹਰ ਜਾਓ। ਅੱਛਾ, ਮੋਹਸਨ ਨਕਵੀ ਆਉਂਦਾ ਵੀ ਜਿਹੜਾ ਬਾਹਰ ਜਾਏਗਾ ਉਹਨੂੰ ਮੈਂ ਜਹਾਜ਼ ਤੋਂ ਆਫਲੋਡ ਕਰ ਦੇਣਾ। ਉਹਨਾਂ ਦਾ ਮਹਿਕਮਾ ਜਿਹੜਾ ਉਹ ਏਅਰਪੋਰਟਾਂ ਦੇ ਉੱਤੇ ਲੋਕਾਂ ਨੂੰ ਫੜ ਕੇ
ਆਫਲੋਡ ਕਰੀ ਜਾ ਰਿਹਾ। ਮਰੀਅਮ ਸਾਹਿਬ ਆਉਂਦੀਆਂ ਨੇ ਮੈਂ ਚਾੜਨੇ ਨੇ ਸਾਰੇ, ਬ੍ਰੇਨ ਡਰੇਨ ਚੰਗਾ ਹੈ, ਜਾਓ ਤੇ ਬਾਹਰੋਂ ਆਪਣੀ ਵੀ ਖਾ ਕੇ ਆਓ ਤੇ ਸਾਡੀ ਲੈ ਕੇ ਆਓ। ਇਸ ਵੇਲੇ ਕੋਈ 35-40 ਅਰਬ ਰੁਪਏ ਦੀਆਂ ਅਰਬ ਡਾਲਰ ਦੀਆਂ ਰੈਮਿਟੈਂਸਿਸ ਸਾਲ ਦੀਆਂ ਇਕਲਾਉਂਦੇ ਨੇ, ਲੇਕਿਨ ਗਾਲਾਂ ਵੀ ਓਵਰਸੀਜ਼ ਨੂੰ ਦਿੰਦੇ ਨੇ, ਧਮਕੀਆਂ ਵੀ ਓਵਰਸੀਜ਼ ਨੂੰ ਦਿੰਦੇ ਨੇ, ਸ਼ਨਾਖਤੀ ਕਾਰਡ ਵੀ ਉਹਨਾਂ ਦੇ ਬਲੌਕ ਕਰਦੇ ਨੇ, ਹਰ ਉਹਨਾਂ ਨਾਲ ਭੈੜਾ ਕੰਮ ਕਰਦੇ ਨੇ, ਲੇਕਿਨ ਪੈਸੇ ਉਹਨਾਂ ਦੇ ਚਾਹੀਦੇ ਨੇ। ਅੱਗੇ ਸੁਣੋ ਜੀ, ਬੇਨਜ਼ੀਰ ਇਨਕਮ ਸਪੋਰਟ ਪ੍ਰੋਗਰਾਮ ਵਾਲਿਆਂ ਨੇ ਤੇ ਅਖੀਰੀ ਕਰ ਦਿੱਤੀ ਹੈ। ਇੱਕ ਬੰਦੇ ਦੀਆਂ 5,558, ਹਾਂਜੀ ਇਹ ਉਹੀ 58 ਹੈ ਜਿਹੜਾ ਪੰਜਾਬੀ 'ਚ 58 ਕਹੀਦਾ ਹੈ, DGISPR ਸਾਹਿਬ ਕਹਿੰਦੇ ਨੇ, ਉਰਦੂ 'ਚ ਜ਼ਾਹਿਰ 58 ਹੈ ਲੇਕਿਨ ਉਹ 58 ਹੀ ਕਹਿੰਦੇ ਨੇ। 5,558 5,558 ਇੱਕ ਬੰਦੇ ਦੀਆਂ ਬੀਵੀਆਂ ਕੱਢ ਦਿੱਤੀਆਂ ਨੇ ਉਹਨਾਂ ਨੇ। ਮੈਂ ਕਿਹਾ ਉਹਨਾਂ ਨੇ ਇੱਕ ਵਾਰੀ ਰਿਕਾਰਡ ਕਾਇਮ ਕਰਕੇ ਰੱਖ ਦਿੱਤਾ ਵੀ ਇੰਨੇ ਕੁ ਵਿਆਹ ਕਰਾ ਦੇਣੇ ਨੇ ਵੀ ਇੱਕ ਵਾਰੀ, ਔਰ ਉਹ ਵੀ ਸਰਕਾਰੀ ਖਾਤੇ 'ਤੇ। ਮਤਲਬ ਇੱਕ ਹੀ ਬੰਦੇ ਦੀਆਂ ਇੰਨੀਆਂ ਜ਼ਨਾਨੀਆਂ ਨੂੰ ਬੇਨਜ਼ੀਰ ਇਨਕਮ ਸਪੋਰਟ ਪ੍ਰੋਗਰਾਮ ਤੋਂ ਪੈਸੇ ਦੇਈ ਆਉਂਦੇ ਨੇ। ਇਹ ਜ਼ਾਹਿਰ ਹੈ ਕਿਸੇ ਨੇ ਘਪਲਾ ਕੀਤਾ। ਇਹ ਔਰਤਾਂ ਨੂੰ ਪਤਾ ਵੀ ਨਹੀਂ ਹੋਣਾ, ਉਹਨਾਂ ਦੇ ਨਾਂ ਜਾਲੀ ਤਰੀਕੇ ਨਾਲ ਪਾਏ ਗਏ ਨੇ, ਔਰ ਉਹਨਾਂ ਦਾ ਡਾਟਾ ਜਿਹੜਾ ਭਰ ਕੇ ਪਾ ਕੇ ਉਹਨਾਂ ਦੇ ਨਾਂ ਦੇ ਉੱਤੇ ਪੈਸੇ ਲਈ ਗਿਆ ਹੋਣਾ ਕੋਈ ਬੰਦਾ। ਇਹ ਜ਼ਰਾ ਹੁਣ 5,558 ਜਿਹੜੀਆਂ ਖਵਾਤੀਨ ਨੇ, ਇਹਨਾਂ ਦੇ ਜ਼ਰਾ 2-2 ਹਜ਼ਾਰ ਰੁਪਈਏ ਮਹੀਨੇ ਦੇ ਪਤਾ ਨਹੀਂ ਕਿੰਨੇ ਸਾਲਾਂ ਤੋਂ ਫਰਾਡ ਚੱਲ ਰਿਹਾ। ਇਹ ਇੱਕ ਕੇਸ ਹੈ, ਹਜੇ ਪਤਾ ਨਹੀਂ ਹੋਰ ਕਿੰਨੇ ਕੇਸ ਨੇ। ਇਹ ਵੀ ਦੱਸ ਰਹੇ ਨੇ ਵੀ ਉੱਥੇ ਸਰਕਾਰੀ ਮੁਲਾਜ਼ਮੀਨ ਵੀ ਪੈਸੇ ਲਈ ਜਾ ਰਹੇ ਨੇ, ਬਾਕੀ ਵੀ ਮਾਲ ਪਾਣੀ ਉੱਥੋਂ ਲੈ 12,000 ਸਰਕਾਰੀ ਮੁਲਾਜ਼ਮੀਨ 51 ਕਰੋੜ ਰੁਪਈਆ ਲੈ ਗਏ। ਉਹਨਾਂ ਕਿਹਾ ਅਸੀਂ ਸਟੂਡੈਂਟ ਹੈ, ਸਰਕਾਰੀ ਮੁਲਾਜ਼ਮੀਨ ਨੇ ਕਿਹਾ, ਉਹ ਵੀ ਬੇਨਜ਼ੀਰ ਇਨਕਮ ਸਪੋਰਟ ਪ੍ਰੋਗਰਾਮ ਤੋਂ ਪੈਸੇ ਲਈ ਜਾਂਦੇ ਨੇ। ਅੱਗੇ ਚੱਲਨੇ ਜੀ, ਮੁਹਤਰਮਾ ਮਰੀਮ ਨਵਾਜ਼ ਸਾਹਿਬਾ ਦੇ ਬਾਰੇ ਨਾਜ਼ੇਬਾ ਤੇ ਗਲੀਜ਼ ਗੁਫ਼ਤਗੂ ਕਰਨ ਵਾਲੇ ਸ਼ਹਿਰੀ ਮਹਿਰ ਹਜ਼ੂਰ ਬਖਸ਼ ਸਕਨਾ ਜਟਕੀ ਬਸਤੀ ਖਾਨਪੁਰ ਦੇ ਖਿਲਾਫ ਥਾਣਾ ਸਿਟੀ ਖਾਨਪੁਰ ਦੇ ਵਿੱਚ ਪੀਕਾ ਐਕਟ ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਤੇ ਉਹਨੂੰ ਗ੍ਰਿਫਤਾਰ ਕਰ ਲਿਆ। ਦੱਸਿਆ ਗਿਆ ਕਿ ਜੀ ASI ਮੁਹੰਮਦ ਅਫਜ਼ਲ ਦੀਗਰ ਪੁਲਿਸ ਮੁਲਾਜ਼ਮੀਨ ਦੇ ਨਾਲ ਗਸ਼ਤ ਦੇ ਉੱਤੇ ਫਿਰ ਰਿਹਾ ਸੀ ਬਲਦੀਆ ਚੌਕ ਦੇ ਵਿੱਚ। ਇੱਕ ਵੀਡੀਓ ਹਕੂਮਤੀ ਟਿਕਟੌਕ, ਇੱਕ ਉੱਥੇ ਵੀਡੀਓ ਵੇਖੀ ਟਿਕਟੌਕ, ਕੁਛ ਲੋਕਾਂ ਨੇ ਪੁਲਿਸ ਨੂੰ ਇਤਲਾਹ ਦਿੱਤੀ। ਇੱਕ ਸ਼ਖਸ ਸੋਸ਼ਲ ਮੀਡੀਆ 'ਤੇ ਸਰਕਾਰੀ ਅਹੁਦੇਦਾਰਾਂ ਅਤੇ ਅਫਸਰਾਂ ਦੇ ਖਿਲਾਫ ਗਾਲਮ ਗਲੋਚ ਕਰ ਰਿਹਾ, ਮਤਲਬ ਬਾਜੀ ਮਰੀਮ ਨੂੰ ਬੁਰਾ ਭਲਾ ਕਹਿ ਰਿਹਾ। ਜਿਹੜਾ ASI ਮੁਹੰਮਦ ਅਫਜ਼ਲ ਸੀ, ਉਹਨਾਂ ਨੇ ਆਖਿਆ ਜੀ ਅਸੀਂ ਚੈਕਿੰਗ ਕੀਤੀ ਹੈ, ਫ਼ੋਨ ਨੰਬਰ ਵੀ ਦਿੱਤਾ ਹੈ ਉਸ ਵਿਚਾਰੇ ਦਾ, ਅਤੇ ਅਸੀਂ ਚੈਕਿੰਗ ਕਰਕੇ ਤੇ ਉਹਦੀ ਵੀਡੀਓ ਵੇਖੀ ਹੈ ਤੇ ਉਹਦੇ 'ਚ ਨਾਜ਼ੇਬਾ ਅਲਫਾਜ਼ ਸਨ ਹਕੂਮਤੀ ਸ਼ਖਸੀਅਤ ਦੇ ਬਾਰੇ ਔਰ ਮਰੀਮ ਨਵਾਜ਼ ਸਾਹਿਬਾ ਦੇ ਬਾਰੇ। ਤੇ ਉਹਨਾਂ ਨੇ ਹਜ਼ੂਰ ਬਖਸ਼ ਵਲਦ ਮੁਹੰਮਦ ਵਿਰਸਾ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਦੇ ਉੱਤੇ ਉਹਨਾਂ ਨੇ FIR ਵੀ ਦੇ ਦਿੱਤੀ ਹੈ। USB ਪੁਲਿਸ ਨੇ USB 'ਚ ਉਹ ਵੀਡੀਓ ਡਾਊਨਲੋਡ ਕਰ ਲਈ ਹੈ ਤੇ ਨਾਲ ਉਹ USB ਵੀ ਲਾਤੀ ਹੈ ਤੇ ਨਾਲ FIR 'ਚ ਲਿਖਿਆ ਵੀ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਇਸ਼ਤਿਆਲ ਤੇ ਬੇਚੈਨੀ ਪਾਈ ਜਾਂਦੀ ਹੈ। ਇਹ ਗੱਲ ਨਹੀਂ ਸਮਝ ਆਈ ਵੀ ਚਲੋ ਇਹ ਬੰਦੇ ਨੇ ਮਾੜਾ ਚੰਗਾ ਕਿਹਾ, ਤੁਸੀਂ ਗ੍ਰਿਫਤਾਰ ਕਰ ਲਿਆ, ਇਹਦੇ ਮਾੜਾ ਚੰਗਾ ਕਹਿਣ ਨਾਲ ਲੋਕਾਂ ਦੇ ਵਿੱਚ ਇਸ਼ਤਿਆਲ ਤੇ ਬੇਚੈਨੀ ਕਿਉਂ ਪਾਈ ਜਾਂਦੀ ਹੈ। ਪਰ ਉਹਨਾਂ ਨੇ FIR 'ਚ ਲਿਖਿਆ ਤੇ ਇਹ ਜਨਾਬ ਹਰਕਤਾਂ ਇਹ ਕਰਦੇ ਫਿਰ ਰਹੇ ਨੇ। ਇਹਨਾਂ ਦੇ ਕੋਲੋਂ ਕੋਈ ਇੰਨਾ ਪੁੱਛ ਲੈ ਕਿ ਤੁਸੀਂ ਉੱਥੇ ਡਿਊਟੀ ਕਰਦੇ ਹੋ ਜਾਂ ਟਿਕਟੌਕ ਵੇਖਦੇ ਹੋ। ਇਹ ਸਾਰੇ ਪੁਲਿਸ ਵਾਲੇ ਕਦੀ ਕਿਸੇ ਨੂੰ ਉੱਚੀ ਗਾਣਾ ਚਲਾਉਣ ਤੋਂ ਫੜ ਲੈਂਦੇ ਨੇ, ਕਦੀ ਕਿਸੇ ਨੂੰ। ਮੈਂ ਇਹ ਨਹੀਂ ਆਂਦਾ ਵੀ ਕੋਈ ਕਿਸੇ ਦੇ ਖਿਲਾਫ ਗਾਲਾਂ ਕੱਢੇ ਜਾਂ ਨਾਜ਼ੇਬਾ ਅਲਫਾਜ਼ ਇਸਤੇਮਾਲ ਕਰੇ, ਇਹਦੀ ਜਿੰਨੀ ਮਜ਼ੰਮਤ ਕੀਤੀ ਜਾਏ ਉਹ ਘੱਟ ਹੈ ਕਿਸੇ ਨੂੰ ਵੀ ਗਾਲ ਕੱਢਣ ਦੀ। ਔਰ ਅਗਰ ਅਫਜ਼ਲ ਸਾਹਿਬ ਨੇ ਕੀਤੀ ਹੈ ਤਾਂ ਉਹਦੀ ਵੀ ਮਜ਼ੰਮਤ, ਲੇਕਿਨ ਇਹਦੇ ਉੱਤੇ ਐਡੇ ਲੰਮੇ ਪਰਚੇ ਦੇਣਾ ਚੁੱਕਣਾ ਜਿਵੇਂ ਉਹਨੇ ਕੋਈ ਬੰਦਾ ਮਾਰ ਛੱਡਿਆ। ਇਹੋ ਜਿਹੇ ਬੰਦੇ ਨੂੰ ਜੁਰਮਾਨਾ ਕਰਕੇ ਤੇ ਉਹਨੂੰ ਮੇਰਾ ਮਤਲਬ ਹੈ ਕਿ ਅਹਿਸਾਸ ਦਿਵਾਓ ਕਿ ਬਈ ਇਹ ਚੰਗਾ ਕੰਮ ਨਹੀਂ। ਜਦੋਂ ਤੁਸੀਂ ਮੇਰਾ ਮਤਲਬ ਹੈ ਕਿ ਪਰਚੇ ਦਿਓਗੇ ਤਾਂ ਹੋਰ ਮੇਰੇ ਖਿਆਲ 10 ਬੰਦੇ ਹੋਰ ਗਾਲਾਂ ਕੱਢਣਗੇ, ਕੰਮ ਰੁਕੇਗਾ ਨਹੀਂ, ਇਹ ਕੰਮ ਬਲਕਿ ਜਿਹੜਾ ਹੋਰ ਤੇਜ਼ ਹੋ ਜਾਏਗਾ। ਅੱਗੋਂ ਜੀ ਨੂਨ ਲੀਗ ਦੇ ਜਿਹੜੇ ਵਜ਼ੀਰ ਖਜ਼ਾਨਾ ਨੇ ਪੰਜਾਬ ਦੇ ਮੁਸ਼ਤਬਾ ਸ਼ੁਜਾ ਰਹਿਮਾਨ, ਉਹਨਾਂ ਨੇ ਕਿਹਾ ਹੈ ਕਿ ਸਪੀਕਰ ਸਾਹਿਬ ਤੁਸੀਂ ਤਾਂ ਜਾਣਦੇ ਹੋ ਤੇ ਮੈਂ ਵੀ ਜਾਣਦਾ, ਅਸੀਂ PTI ਦੇ ਖਿਲਾਫ ਕੋਈ ਮੁਕੱਦਮਾ ਨਹੀਂ ਬਣਾਇਆ। ਇਹ ਮੁਸ਼ਤਬਾ ਸ਼ੁਜਾ ਰਹਿਮਾਨ ਸਾਹਿਬ, ਇਹ ਸਾਨੂੰ ਪਤਾ ਹੈ। ਅਗਰ ਤੁਸੀਂ ਮੁਕੱਦਮੇ ਬਣਾਉਣ ਜੋਗੇ ਹੁੰਦੇ ਤਾਂ ਨਵਾਜ਼ ਸ਼ਰੀਫ ਸਾਹਿਬ ਨੂੰ ਐਡਾ ਵਿਜ਼ਿਟ ਕਰਕੇ ਅਗਲੇ ਸਾਈਂ ਜਿਤਵਾਉਂਦੇ ਯਾਸਮੀਨ ਰਾਸ਼ਦ ਸਾਹਿਬਾ ਦੇ ਖਿਲਾਫ। ਇਹ ਜਿਨ੍ਹਾਂ ਬਣਾਏ ਨੇ ਉਹਨਾਂ ਬਣਾਏ ਨੇ, ਤੁਹਾਡਾ ਇਹਦੇ ਵਿੱਚ ਕੋਈ ਲੈਣ ਦੇਣ ਨਹੀਂ ਹੈ। ਲੇਕਿਨ ਉਹ ਵਿਚਾਰੇ ਹੁਣ ਆਪਣੇ ਮੂੰਹ ਸੱਚ ਬੋਲ ਰਹੇ ਨੇ ਵੀ ਸਾਡੀ ਤੇ ਆਪਣੀ ਔਕਾਤ ਕੋਈ ਨਹੀਂ ਹੈ। ਅਸਲ ਦੇ ਵਿੱਚ ਇਹ ਜਿਹੜੇ ਮੁਕੱਦਮੇ ਬਣਾ ਰਹੇ ਨੇ ਉਹ ਬਣਾ ਰਹੇ ਨੇ, ਅਸੀਂ ਇੱਥੇ ਤੁਹਾਡੇ ਨਾਲ ਕੁਝ ਨਹੀਂ ਕੀਤਾ। ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰੱਖ।